ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਵਾਲ ਜਵਾਬ ਦੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਹਿਸਟਰੀ ਦੇ ਹਵਾਲੇ ਨਾਲ 1842 ਚ ਅੱਜ ਦੇ ਦਿਨ ਰਾਣੀ ਚੰਦ ਕੌਰ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਬੇਟੇ ਖੜਕ ਸਿੰਘ ਦੀ ਸਰਦਾਰਨੀ ਸੀ, ਉਸ ਨੂੰ ਖੜਕ ਸਿੰਘ ਨੂੰ ਜੇਲ੍ਹ 'ਚ ਰੱਖ ਕੇ ਪੁਆਇਜ਼ਨ ਕਰ ਦਿੱਤਾ ਗਿਆ ਔਰ ਉਸ ਨੂੰ ਚੰਦ ਕੌਰ ਵੀ ਥੋੜ੍ਹੀ ਦੇਰ ਲਾਹੌਰ ਦੇ ਤਖਤ 'ਤੇ ਬੈਠੀ ਔਰ ਬਾਅਦ ਦੇ ਵਿੱਚ ਉਹਨੂੰ ਸਾਲਾਨਾ ਪੈਨਸ਼ਨ ਦੇ ਕੇ ਕਿਹਾ ਗਿਆ ਕਿ ਇੰਨੇ ਲੱਖ 12 ਲੱਖ ਦੇ ਕਰੀਬ ਦਿੱਤੀ ਜਾਏਗੀ। ਜੰਮੂ ਭੇਜ ਦਿੱਤਾ ਗਿਆ ਜਿੱਥੇ ਕਿ ਬਹੁਤ ਸਾਰਾ ਉਹ ਖਜ਼ਾਨਾ ਵੀ ਲਾਹੌਰ ਦਰਬਾਰ ਦਾ ਆਪਣੇ ਨਾਲ ਉਸਨੇ ਖੜਿਆ ਜੀ। ਤੇ ਉੱਥੇ ਧਿਆਨ ਸਿੰਘ ਡੋਗਰਾ ਜਿਹੜੇ ਕਿ ਸਾਜ਼ਿਸ਼ ਕਰ ਰਹੇ ਸੀ ਕਿ ਕਿਵੇਂ ਰਣਜੀਤ ਸਿੰਘ ਦੇ ਸਾਰੇ ਖਾਨਦਾਨ ਨੂੰ ਖਤਮ ਕਰਨਾ ਹੈ, ਉਹਨਾਂ ਨੇ ਉਹਦੀਆਂ ਜਿਹੜੀਆਂ ਗੋਲੀਆਂ ਸੀ, ਨੌਕਰਾਣੀਆਂ ਸੀ, ਉਹਨਾਂ ਤੋਂ ਵੱਟੇ ਮਰਵਾ ਕੇ ਉਹਦੇ ਸਿਰ 'ਚ ਉਹਨੂੰ ਮਾਰ ਦਿੱਤਾ ਤੇ ਉਹਦਾ ਖਜ਼ਾਨਾ ਸਾਰਾ ਕਾਬੂ ਕਰ ਲਿਆ। ਅੱਜ ਦੇ ਦਿਨ ਉਸ ਦਾ ਕਤਲ ਹੋਇਆ ਜੀ ਔਰ ਅੱਜ ਵੀ ਜੰਮੂ ਦੇ ਵਿੱਚ ਰਾਣੀ ਚੰਦ ਕੌਰ ਦੀ ਯਾਦ ਸਮਾਧ ਸਿੱਖਾਂ ਨੇ ਬਣਾਈ ਹੈ, ਪਰ ਇਹ ਦੱਸਦੀ ਹੈ ਕਿ ਕਿਹੋ ਜਿਹਾ ਸਾਜ਼ਿਸ਼ੀ ਮਾਹੌਲ ਸੀ ਜੀ। ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਮੁੱਖ ਮੰਤਰੀ ਕੈਰੋਂ ਨੇ ਬਣਾਇਆ, ਕਿਉਂਕਿ ਪਹਿਲਾਂ 47 ਤੋਂ ਬਾਅਦ ਹਿੰਦੂ 2 ਮੁੱਖ ਮੰਤਰੀ ਬਣਾਏ, ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ। ਤਾਂ ਉਹਨੇ ਦੇਖਿਆ ਨਹਿਰੂ ਨੇ ਕਿ ਵੀ ਸਿੱਖਾਂ ਨੂੰ ਇਹ ਕੁੱਟ ਨਹੀਂ ਚਾੜ ਸਕਦਾ ਹਿੰਦੂ, ਇਹਨਾਂ 'ਚੋਂ ਹੀ ਕੋਈ ਲੱਭੋ। ਸੋ ਪ੍ਰਤਾਪ ਸਿੰਘ ਕੈਰੋਂ ਨੇ ਬੜੇ ਜ਼ੁਲਮ ਕੀਤੇ। ਪੰਜਾਬੀ ਸੂਬਾ ਮੋਰਚੇ ਦੇ ਵੇਲੇ ਬਠਿੰਡੇ 'ਚ ਗੋਲੀ ਚੱਲੀ, ਪੰਜਾਬੀ ਸੂਬਾ ਜ਼ਿੰਦਾਬਾਦ 'ਤੇ ਪਾਬੰਦੀਆਂ ਲਾਈਆਂ ਔਰ ਇੰਨੀ ਕੁ ਗੁੰਡਾਗਰਦੀ ਇਹਦੇ ਔਰ ਇਹਦੇ ਮੁੰਡਿਆਂ ਨੇ ਫੈਲਾ ਦਿੱਤੀ ਕਿ ਫਿਰ ਤਰ੍ਹਾਂ ਬਾਕੀ ਵੀ ਕਰਨ ਲੱਗ ਗਏ। ਫਿਰ ਲਾਲਾ ਜਗਤ ਨਾਰਾਇਣ, ਮਾਸਟਰ ਤਾਰਾ ਸਿੰਘ, ਕੋਈ ਹੋਰ ਜਿੰਨੀਆਂ ਧਿਰਾਂ ਸੀ, ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਮੈਮੋਰੈਂਡਮ ਦਿੱਤਾ ਕਿ ਜੀ ਇਹ ਕਰਪਸ਼ਨ ਦੇ ਕਰਨ ਲਈ ਪ੍ਰੋਬ ਕਮਿਸ਼ਨ ਬਣਾਓ ਜੀ। ਨਹਿਰੂ ਜਿਹੜਾ 62 ਦੀ ਲੜਾਈ ਤੋਂ ਬਾਅਦ ਹਿੱਲ ਗਿਆ ਸੀ ਚੀਨ ਤੋਂ ਜੁੱਤੀਆਂ ਖਾ ਕੇ। 63 ਦੇ ਵਿੱਚ ਫਿਰ ਨਹਿਰੂ ਨੇ ਜਿਹੜਾ ਇੱਕ ਦਾਸ ਕਮਿਸ਼ਨ ਬਣਾ ਦਿੱਤਾ ਸੀ, ਉਹਨੇ ਆਪਣੀ ਰਿਪੋਰਟ 11 ਜੂਨ 84 ਨੂੰ ਦਿੱਤੀ ਔਰ ਉਹਨਾਂ ਨੇ ਕੈਰੋਂ ਨੂੰ ਦਾਗੀ ਕਰਾਰ ਦਿੱਤਾ। ਉਸ ਤੋਂ ਬਹੁਤ ਥੋੜ੍ਹੀ ਦੇਰ ਬਾਅਦ ਕੈਰੋਂ ਦਾ ਵੀ ਕਤਲ ਹੋ ਗਿਆ। ਦਿੱਲੀ ਤੋਂ ਵਾਪਸ ਪਰਤ ਰਿਹਾ ਸੀ ਜਦੋਂ ਕਿ ਉਹਦਾ ਮਰਡਰ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਪਹਿਲਾ ਪੁਲਿਸ ਮੁਕਾਬਲਾ 1980 ਵਿੱਚ ਸਿੱਖ ਮੂਵਮੈਂਟ ਦੇ ਹਵਾਲੇ ਨਾਲ ਬਾਦਲ ਨੇ ਨਕਸਲੀਆਂ ਨੂੰ ਵੀ ਮਾਰਿਆ ਸੀ ਝੂਠੇ ਪੁਲਿਸ ਮੁਕਾਬਲਿਆਂ 'ਚ। ਉਹ 1982 'ਚ ਹੋਇਆ ਜਦੋਂ ਕਿ ਭਾਈ ਕੁਲਵੰਤ ਸਿੰਘ ਨਾਗੋਕੇ ਜਿਹੜੇ ਕਿ ਖਲਚੀਆਂ ਟਰੈਕਟਰ ਠੀਕ ਕਰਵਾਉਣ ਆਏ ਸੀ, ਉਹਨਾਂ ਨੂੰ ਚੁੱਕ ਕੇ ਟੌਰਚਰ ਕਰਕੇ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ। ਇਹ ਪਹਿਲਾ ਦਰਬਾਰਾ ਸਿੰਘ ਗੌਰਮੈਂਟ ਦਾ ਨੋਨ ਝੂਠਾ ਮੁਕਾਬਲਾ ਸੀ। ਫਿਰ ਤਾਂ ਹਜ਼ਾਰਾਂ ਦੀ ਗਿਣਤੀ ਬਾਅਦ ਦੇ ਵਿੱਚ ਬਣ ਗਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1793 ਦੇ ਵਿੱਚ ਮਿਸਟਰ ਰਾਬਰਟ ਨੇ ਪਹਿਲਾ ਅਮਰੀਕਨ ਸਟੋਵ, ਹੁਣ ਅੱਜ ਤਾਂ ਸਟੋਵ ਦੀ ਥਾਂ ਤੇ ਗੈਸਾਂ ਆ ਗਈਆਂ, ਪਰ ਜਦੋਂ ਪਹਿਲੇ ਸਟੋਵ ਦਾ ਪੇਟੈਂਟ ਲਿਆ, ਨਹੀਂ ਤਾਂ ਉਹ ਚੁੱਲ੍ਹੇ 'ਚ ਹੀ ਲੱਕੜਾਂ ਬਾਲਣ ਵਾਲਾ ਕੰਮ ਇੱਥੇ ਵੀ ਸੀ ਜੀ। 1921 ਦੇ ਵਿੱਚ ਬ੍ਰਾਜ਼ੀਲ ਨੇ ਪਹਿਲੀ ਵਾਰ ਔਰਤਾਂ ਨੂੰ ਵੋਟਿੰਗ ਰਾਈਟ ਦਿੱਤਾ। 1937 'ਚ ਸਟਾਲਿਨ ਨੇ, ਜਿਹੜਾ ਕਿ ਹੁਣ ਪੂਰੀ ਪਾਵਰ 'ਚ ਆ ਗਿਆ ਸੀ, ਜਿਹੜੀ ਰੈੱਡ ਆਰਮੀ ਜਿਨ੍ਹਾਂ ਨੇ ਰੈਵੋਲੂਸ਼ਨ ਲਿਆਂਦਾ ਸੀ, ਉਹਨਾਂ ਦੇ ਜਨਰਲ ਮਾਰਨੇ ਸ਼ੁਰੂ ਕੀਤੇ ਜਾਂ ਲਾਂਭੇ ਕਰਨੇ ਸ਼ੁਰੂ ਕੀਤੇ। 1940 'ਚ ਸਟਾਲਿਨ ਜਿਹੜਾ ਹੈ ਉਹ ਅੱਜ ਦੇ ਦਿਨ ਨਿਊ ਔਰਲੀਨਸ ਦੇ ਵਿੱਚ ਆਇਆ। 1963 'ਚ ਜਦੋਂ ਹਾਲਾਂਕਿ ਸਿਵਲ ਲਿਬਰਟੀ ਮੂਵਮੈਂਟ ਚੱਲ ਚੁੱਕੀ ਸੀ ਔਰ ਕਾਫੀ ਸੁਧਾਰ ਦੀ ਮੰਗ ਸੀ ਜੀ, ਤੇ ਕੈਨੇਡੀ ਨੇ, ਪ੍ਰੈਜ਼ੀਡੈਂਟ ਕੈਨੇਡੀ ਨੇ ਕਿਹਾ ਕਿ ਵੀ ਸੈਗਰੀਗੇਸ਼ਨ ਇਜ਼ ਮੋਰਲੀ ਰੋਂਗ, ਇਟਸ ਟਾਈਮ ਟੂ ਐਕਟ। ਸੋ ਬਹੁਤ ਸਾਰੇ ਲਾਅ ਜਿਹੜੇ ਸੈਗਰੀਗੇਸ਼ਨ ਵਾਲੇ ਟੁੱਟੇ ਕੈਨੇਡੀ ਔਰ ਬਾਅਦ 'ਚ ਜੌਨਸਨ ਦੇ ਪੀਰੀਅਡ ਟੁੱਟੇ। 1963 ਦੇ ਵਿੱਚ ਗਵਰਨਰ ਵਾਲਿਸ ਨੇ ਜਿਹੜਾ ਕਿ ਐਲਾਬਾਮਾ ਦਾ ਗਵਰਨਰ ਸੀ, ਕਾਲਿਆਂ ਨੂੰ ਰਜਿਸਟ੍ਰੇਸ਼ਨ ਕਰਾਉਣ ਤੋਂ ਰੋਕਿਆ ਵੋਟਾਂ ਦੀ, ਹਾਲਾਂਕਿ ਲਾਅ ਬਣ ਚੁੱਕਾ ਸੀ। ਸੋ ਇੰਨੀ ਡਿਸਕ੍ਰਿਮੀਨੇਸ਼ਨ ਸੀ ਇਸ ਮੁਲਕ ਦੇ ਵਿੱਚ ਵੀ ਜੀ। 1971 ਦੇ ਵਿੱਚ US ਤੇ ਜਾਪਾਨ ਨੇ ਇੱਕ ਸਮਝੌਤੇ ਤੇ ਦਸਤਖਤ ਕੀਤੇ ਕਿ ਓਕੀਨਾਵਾ ਜਿਹੜਾ ਸ਼ਹਿਰ ਹੈ ਉਹ ਵਾਪਸ ਜਾਪਾਨ ਨੂੰ ਦਿੱਤਾ ਜਾਏਗਾ। 1982 ਚ ਇਜ਼ਰਾਈਲ ਤੇ ਸੀਰੀਆ ਜਿਹੜੇ ਲੈਬਨਾਨ ਦੇ ਵਿੱਚ ਪ੍ਰੌਕਸੀ ਵਾਰ ਲੜ ਰਹੇ ਸੀ, ਉਹਨਾਂ ਨੇ ਸਮਝੌਤਾ ਕੀਤਾ ਵੀ ਅਸੀਂ ਨਹੀਂ ਲੜਨਾ ਜੀ। 2011 ਦੇ ਵਿੱਚ ਐਂਸ਼ੀਐਂਟ ਕੋਰੀਅਨ ਰਾਇਲ ਬੁੱਕਸ ਜਿਹੜੀਆਂ ਕਿ ਫਰਾਂਸ ਨੇ ਲੁੱਟੀਆਂ ਹੋਈਆਂ ਸੀ 1866 ਚ, ਉਹ ਉਹਨਾਂ ਨੂੰ ਸਾਊਥ ਕੋਰੀਆ ਨੂੰ ਵਾਪਸ ਕੀਤੀਆਂ ਔਰ ਸਾਊਥ ਕੋਰੀਆ 'ਚ ਬੜੀ ਸੈਲੀਬ੍ਰੇਸ਼ਨ ਹੋਈ। ਹੁਣ 1866 ਦੇ ਵਿੱਚ ਉਹ ਕਿਤਾਬਾਂ ਲੁੱਟੀਆਂ ਨੇ ਤੇ 2011 ਦੇ ਵਿੱਚ ਆਲਮੋਸਟ 200 ਸਾਲ ਬਾਅਦ। ਸੋ ਅਸੀਂ ਵੀ ਹੋਪ ਕਰਦੇ ਹਾਂ ਕਿ ਇੰਡੀਅਨ ਗਵਰਨਮੈਂਟ ਜੋ ਸਾਡਾ ਖਜ਼ਾਨਾ ਜੂਨ 84 ਚ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਲੁੱਟ ਕੇ ਲੈ ਗਈ ਹੈ, ਉਹ ਸਿੱਖ ਕੌਮ ਨੂੰ ਵਾਪਸ ਕਰੇ। ਜੇ 200 ਸਾਲ ਬਾਅਦ ਜਾਪਾਨੀ ਜਿਹੜੇ ਨੇ ਲੁੱਟਿਆ ਖਜ਼ਾਨਾ ਦੇ ਸਕਦੇ ਨੇ, ਤੇ ਇਹਨਾਂ ਦੇ ਤਾਂ ਅਜੇ ਟਰੰਕਾਂ 'ਚ ਪਈਆਂ ਹੋਣੀਆਂ ਨੇ ਉਹ ਸਾਰਾ ਕੁਝ ਜੋ ਉਹਨਾਂ ਨੇ ਇੱਥੋਂ ਚੁੱਕਿਆ ਹੋਇਆ। ਔਰ 2013 ਦੇ ਵਿੱਚ ਰਸ਼ੀਅਨ ਪਾਰਲੀਮੈਂਟ ਨੇ ਇੱਕ ਬਿੱਲ ਪਾਸ ਕੀਤਾ ਹੈ ਕਿ ਜੀ ਜਿਹੜੇ ਹੋਮੋਸੈਕਸ਼ੂਅਲ ਨੇ ਇਹ ਪ੍ਰੋਪੇਗੈਂਡਾ ਨਹੀਂ ਕਰ ਸਕਦੇ, ਵੀ ਇਹ ਬਹੁਤ ਝੂਠਾ ਪ੍ਰੋਪੇਗੈਂਡਾ ਕਰਦੇ ਨੇ। ਸੋ ਐਸਾ ਇੱਕ ਬਿੱਲ ਬਣਾਇਆ ਜੀ। ਡਾਕਟਰ ਬਹੁਤ ਬਹੁਤ ਧੰਨਵਾਦ। ਸਾਡਾ ਇਹਦਾ ਸਵਾਲ ਹੈ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਾਪਰੀਆਂ ਦੁਖਦਾਈ ਘਟਨਾ
ਘਟਨਾਵਾਂ ਦੀ ਪੜਤਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਮੈਂਬਰੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਹੈ। ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਤੁਸੀਂ ਇਸ ਬਾਰੇ? ਦੇਖੋ, ਇਹ ਇਵੇਂ ਹੀ ਹੈ ਕਿ ਜਿਹੜਾ ਕਾਤਲ ਹੈ ਉਹ ਕਹੇ ਕਿ ਜੀ ਮੈਂ ਇਨਕੁਆਇਰੀ ਕਰਾਂਗਾ ਵੀ ਕਤਲ ਕਿਹਨੇ ਕੀਤਾ ਹੈ। ਜੀ ਹੁਣ ਸਾਰਾ ਹੀ ਜੋ ਵੀਡੀਓ ਕਲਿੱਪਿੰਗ ਸਾਹਮਣੇ ਆਈ ਹੈ, ਜੋ ਚਸ਼ਮਦੀਦ ਉੱਥੇ ਨੇ, ਉਹਨਾਂ ਚੋਂ ਜ਼ਾਹਰ ਹੈ ਕਿ ਵੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਫੇਲ ਹੋਈ ਬੜੀ ਬੁਰੀ ਤਰ੍ਹਾਂ, ਗੁੰਡਿਆਂ ਦੀ ਤਰ੍ਹਾਂ ਉਹਨਾਂ ਨੇ ਬਿਹੇਵ ਕੀਤਾ। ਪਰ ਚਲੋ ਫਿਰ ਵੀ ਜੇ ਸ਼੍ਰੋਮਣੀ ਕਮੇਟੀ ਇਹ ਸਮਝਦੀ ਹੈ ਕਿ ਜੇ ਉਹਨਾਂ ਨੇ ਭਵਿੱਖ 'ਚ ਘਟਨਾਵਾਂ ਨਾ ਹੋਣ ਕੁਝ ਕਰਨਾ, ਫਿਰ ਤੁਸੀਂ ਆਪਣੇ ਦਾਇਰਾਕਾਰ ਤੋਂ ਬਾਹਰ ਕੋਈ ਇੰਡੀਪੈਂਡੈਂਟ ਜਸਟਿਸ ਬਿਠਾਓ ਤੇ ਜਾਂ ਤੁਸੀਂ ਸਾਰੀਆਂ ਧਿਰਾਂ ਦੇ ਨੁਮਾਇੰਦੇ ਲਾ ਕੇ ਇਹਨੂੰ। ਹਾਲਾਂਕਿ ਅੱਜ ਵੀ ਮੈਂ ਆਪਣੇ ਇੱਕ ਟਾਕ ਸ਼ੋਅ 'ਚ ਟੋਰਾਂਟੋ ਕਿਹਾ ਸੀ ਕਿ ਵੀ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੋਮਣੀ ਕਮੇਟੀ ਦਾ ਹੈੱਡਕੁਆਰਟਰ ਹੈ, ਉੱਥੇ ਉਹਨਾਂ ਨੇ ਕਿਸੇ ਨੂੰ ਵੜਨ ਦੇਣਾ ਨਹੀਂ ਵੜਨ ਦੇਣਾ ਇਹ ਉਹਨਾਂ ਦੀ ਮਰਜ਼ੀ ਹੈ। ਅਕਾਲ ਤਖਤ ਸ਼੍ਰੋਮਣੀ ਕਮੇਟੀ ਦੇ ਪਿਓ ਦਾ ਨਹੀਂ ਹੈ। ਅਕਾਲ ਤਖਤ 4 ਸਦੀਆਂ ਤੋਂ ਸਿੱਖਾਂ ਦਾ ਤਖਤ ਹੈ। ਇਸ ਲਈ ਜਦੋਂ ਅਕਾਲ ਤਖਤ ਦੇ ਜਥੇਦਾਰ ਨੂੰ ਭਾਵੇਂ ਨੋਮੀਨੇਟ ਸ਼੍ਰੋਮਣੀ ਕਮੇਟੀ ਕਰਦੀ ਹੈ, ਪਰ ਜਦੋਂ ਉਹਦੀ ਤਾਜ਼ਪੋਸ਼ੀ ਹੁੰਦੀ ਹੈ ਉਦੋਂ ਸਾਰੀਆਂ ਸੰਪਰਦਾਵਾਂ ਜਥੇਬੰਦੀਆਂ ਦਸਤਾਰ ਭੇਟ ਕਰਦੀਆਂ। ਸੋ ਅਕਾਲ ਤਖਤ ਸਾਹਿਬ ਤੇ ਕੋਈ ਵੀ ਫੰਕਸ਼ਨ ਹੋਣ ਤੋਂ ਪਹਿਲਾਂ ਅਕਾਲ ਤਖਤ ਦਾ ਜਥੇਦਾਰ ਕਿਉਂ ਨਹੀਂ ਮੀਟਿੰਗ ਕਾਲ ਕਰ ਸਕਦਾ ਸਾਰੀਆਂ ਧਿਰਾਂ ਦੀ ਕਿ ਆਓ ਜੀ ਇਹ ਅਸੀਂ ਸਮਾਗਮ ਕਰਨਾ ਹੈ, ਇਹ ਪੀਸਫੁਲ ਰਹੇ, ਝਗੜਾ ਨਾ ਹੋਏ, ਉਸ ਦੇ ਲਈ ਅਸੀਂ ਗੱਲ ਕਰੀਏ। ਅਸੀਂ ਸਮਝਦੇ ਇਹ ਸੋਲੂਸ਼ਨ ਹੈ ਕਿ ਅਕਾਲ ਤਖਤ ਤੇ ਹਰ ਇੱਕ ਨੂੰ ਬੋਲਣ ਦਾ ਹੱਕ ਹੈ। ਸਮੁੰਦਰੀ ਹਾਲ 'ਚ ਕਿਹਨੇ ਬੋਲਣਾ ਇਹ ਸ਼੍ਰੋਮਣੀ ਕਮੇਟੀ ਦੇਖੇ, ਲੇਕਿਨ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੀ ਮਲਕੀਅਤ ਨਹੀਂ ਜੀ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ 5 ਮੈਂਬਰ ਉਹਨਾਂ ਨੇ ਬਣਾਏ ਨੇ, ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੋਲੀ, ਨਿਹਾਲ ਸਿੰਘ ਹਰੀਆਂ ਵੇਲਾਂ, ਅਵਤਾਰ ਸਿੰਘ ਭਾਈ ਬਿਧੀ ਚੰਦੀਏ ਸੰਪਰਦਾ ਦੇ, ਤੇ ਉਹਨਾਂ ਦਾ ਸੈਕਟਰੀ ਬਣਾ ਦਿੱਤਾ ਬਲਵਿੰਦਰ ਸਿੰਘ ਜੋੜਾ, ਕੋਈ ਪਿੰਡ ਹੈ, ਉਹ ਐਡੀਸ਼ਨਲ ਸੈਕਟਰੀ ਉਹਨੂੰ ਕੋਆਰਡੀਨੇਟ ਕਰੇਗਾ। ਹੁਣ ਅਸੀਂ ਸਮਝਦੇ ਹਾਂ ਵੀ ਇਹ ਸਾਰੇ, ਹਾਲਾਂਕਿ ਅਸੀਂ ਇਹਨਾਂ ਚੋਂ ਇੰਡੀਵਿਜੂਅਲਸ ਨੂੰ ਐਡਮਾਇਰ ਕਰਦੇ ਹਾਂ, ਭੌਰ ਨੂੰ ਜਾਂ ਪੰਜੋਲੀ ਨੂੰ, ਪਰ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਠੀਕ ਨਹੀਂ ਹੈ। ਔਰ ਸ਼੍ਰੋਮਣੀ ਕਮੇਟੀ ਨੂੰ ਨਹੀਂ, ਇਹ ਬਾਹਰਲੇ ਜਿਹੜੇ ਇੰਡੀਪੈਂਡੈਂਟ ਕੋਈ ਸਿੱਖ ਨੇ ਉਹ ਪੜਤਾਲ ਕਰਨ ਵੀ, ਹਾਲਾਂਕਿ ਜ਼ਾਹਰ ਹੈ ਵੀ ਕੀ ਹੈ, ਬਟ ਫਿਰ ਵੀ ਜੇ ਪੜਤਾਲ ਕਰਨੀ ਹੈ ਸੋ ਇਹ ਬਾਇਸਡ ਰਿਪੋਰਟ ਹੋਏਗੀ, ਇਹ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਬਰੀ ਕਰੇਗੀ ਔਰ ਦੂਸਰੀਆਂ ਧਿਰਾਂ ਦੇ ਸਿਰ ਦੇ ਉੱਤੇ, ਖਾਲਿਸਤਾਨੀ ਧਿਰਾਂ ਦੇ ਸਿਰ ਤੇ ਇਹ ਦੋਸ਼ ਮੜੇਗੀ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਸ਼ਲੋਕ ਨੰਬਰ 58 ਚੁਣਿਆ ਜੀ। ਸ਼ਲੋਕ ਹੈ, ਬਾਬੀਹਾ ਸਗਲੀ ਧਰਤੀ ਜੇ ਫਿਰੈ, ਊੜ ਚੜੇ ਆਕਾਸ਼, ਸਤਗੁਰ ਮਿਲਿਐ ਜਲ ਪਾਈਐ, ਚੂਕੈ ਭੂਖ ਪਿਆਸ, ਜਿਉ ਪਿੰਡ ਸਭ ਤਿਸ ਕਾ, ਸਭ ਕਿਛ ਤਿਸ ਕੇ ਪਾਸ, ਵਿਣ ਬੋਲਿਆ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ, ਨਾਨਕ ਘਟ ਘਟ ਏਕੋ ਵਰਤਦਾ, ਸ਼ਬਦ ਕਰੇ ਪ੍ਰਗਾਸ। ਹੁਣ ਬਾਬੀਹਾ ਰੇਨ ਬਰਡ ਹੈ, ਜਿਹੜਾ ਕਿ ਰੇਨ ਵਾਟਰ ਡਾਇਰੈਕਟ ਫਰਮ ਦਾ ਸੋਰਸ, ਉਹ ਛੱਪੜਾਂ ਤੋਂ ਜਾਂ ਧਰਤੀ ਤੋਂ ਪਾਣੀ ਨਹੀਂ ਲੈਂਦਾ। ਹੁਣ ਇੱਥੇ ਬਾਬੀਆ ਦੀ ਤਸ਼ਬੀਹ ਅਲੰਕਾਰ ਦੀ ਇਨਸਾਨੀ ਸਿੱਖ ਦੀ ਰੂਹ ਨਾਲ ਹੈ ਕਿ ਰੱਬ ਨੂੰ ਮਿਲਣ ਦੀ ਤਾਂਘ 'ਚ ਜਿਵੇਂ ਬਾਬੀਹਾ ਪਾਣੀ ਲਈ ਪ੍ਰਿਓ ਕਰਦਾ, ਇਵੇਂ ਹੀ ਜਿਹੜੀ ਪਿਆਸੀ ਰੂਹ ਹੈ ਰੱਬ ਦੇ ਮਿਲਣ ਦੇ ਲਈ ਲੋਚਦੀ ਹੈ। ਔਰ ਫਿਰ ਉਸ ਪਿਆਸੀ ਰੂਹ ਨੂੰ ਗੁਰੂ ਸਾਹਿਬ ਇਹ ਉਪਦੇਸ਼ ਕਰਦੇ ਨੇ, ਬਾਬੀਹਾ ਸਗਲੀ ਧਰਤੀ ਜੇ ਫਿਰੈ, ਊੜ ਚੜੇ ਆਕਾਸ਼, ਤੋਂ ਭਾਵੇਂ ਕਿਤੇ ਭਟਕ ਲੈ, ਭਾਵੇਂ ਆਕਾਸ਼ ਤੇ ਜਾ ਕੇ ਘੁੰਮਾ, ਸਤਿਗੁਰ ਮਿਲਿਆ ਜਲ ਪਾਈਐ, ਚੂਕੈ ਭੂਖ ਪਿਆਸ। ਸਤਿਗੁਰੂ ਦੇ ਮਿਲਾਪ ਦੇ ਨਾਲ ਹੀ ਤੇਰੇ ਅੰਦਰਲੀ ਭੁੱਖ, ਤੇਰੇ ਅੰਦਰਲੀ ਪਿਆਸ ਇਹ ਮਿਟੇਗੀ। ਜਿਉ ਪਿੰਡ ਸਭ ਤਿਸ ਕਾ, ਸਭ ਕੁਛ ਤਿਸ ਕੇ ਪਾਸ। ਪਿੰਡ ਕਹਿੰਦੇ ਨੇ ਸਰੀਰ ਨੂੰ, ਬਾਡੀ ਨੂੰ, ਜਿਉ ਕਹਿੰਦੇ ਨੇ ਆਤਮਾ ਨੂੰ, ਮਨ ਨੂੰ, ਕਿ ਇਹ ਸਰੀਰ ਤੇ ਮਨ, ਜਿਵੇਂ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਕਿ ਮੇਰਾ ਅੰਦਰ ਦੇਹ ਔਰ ਮੇਰਾ ਮਨ ਇਹ ਤੇਰਾ। ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਜਿਉ ਪਿੰਡ ਸਭ ਤਿਸ ਕਾ, ਸਭ ਕੁਛ ਤਿਸ ਕੇ ਪਾਸ। ਇਸ ਤਰੀਕੇ ਨਾਲ ਅਸੀਂ ਆਜ਼ਜ਼ੀ ਨਾਲ ਅਰਦਾਸ ਕਰੀਏ ਕਿ ਸਾਡਾ ਸਭ ਕੁਛ ਹੀ, ਜਿਉ ਪਿੰਡ ਮਨ ਤਨ ਤੇਰੇ, ਵਿਣ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੇ ਅਰਦਾਸ। ਉਹ ਨਿਰੰਕਾਰ ਘਟ ਘਟ ਦੀਆਂ ਜਾਣਨ ਵਾਲਾ ਹੈ, ਉਹ ਅੰਤਰਜਾਮੀ ਹੈ, ਉਹ ਜਾਣਦਾ। ਹੁਣ ਬਹੁਤ ਵਾਰੀ ਅਸੀਂ ਗ੍ਰੰਥੀ ਨਾਲ ਲੜ ਪੈਂਦੇ ਹਾਂ, ਜੀ ਮੇਰਾ ਨਾਂ ਤੋਂ ਪੂਰਾ ਨਹੀਂ ਲਿਆ, ਅਰਦਾਸ ਮੇਰੀ ਜਿਹੜੀ ਆ ਅੱਧੀ ਕੀਤੀ ਜੀ। ਤੇ ਹੁਣ ਇੱਕ ਪਾਸੇ ਸਾਡਾ ਵਿਸ਼ਵਾਸ ਹੈ ਕਿ ਵਿਣ ਬੋਲਿਆ ਸਭ ਕੁਛ ਜਾਣਦਾ। ਜਿਸ ਰੱਬ ਨੂੰ ਅਰਦਾਸ ਕਿਹਦੇ ਅੱਗੇ ਅਸੀਂ ਕਰਨੀ, ਅਕਾਲ ਪੁਰਖ ਨੂੰ ਕਹਿੰਦੇ, ਤੇ ਅਕਾਲ ਪੁਰਖ ਤੇ ਦਿਲਾਂ ਦੀਆਂ ਜਾਣਨ ਵਾਲੇ, ਇਹ ਤਾਂ ਸਾਡੇ ਦਿਖਾਵੇ ਲਈ ਹੈ। ਅਸੀਂ ਸੰਗਤ ਨੂੰ ਸੁਣਾਉਂਦੇ ਆ ਕਿ ਜੀ ਮੈਂ ਅਖੰਡ ਪਾਠ ਕਰਾਤਾ, ਮੈਂ ਲੰਗਰ ਕਰਾਤਾ, ਮੈਂ ਫਲਾਣਾ ਪੂਰਾ ਨਾ ਹੋਏ, ਹਰ ਇੱਕ ਦੇ ਕੰਨ ਖੜੇ ਹੋ ਜਾਂਦੇ ਨੇ। ਜਿਹਦਾ ਨਾਂ ਭੁੱਲ ਜਾਓ, ਬਾਅਦ ਗ੍ਰੰਥੀ ਦਾ ਗਲਮਾ ਫੜਿਆ ਹੁੰਦਾ ਵੀ ਮੇਰਾ ਨਾਂ ਕਿਉਂ ਨਹੀਂ ਲਿਆ ਅਰਦਾਸ ਜੀ। ਸੋ ਗੁਰੂ ਸਾਹਿਬ ਤਾਂ ਸਾਨੂੰ ਯਾਦ ਕਰਾਉਂਦੇ ਨੇ ਕਿ ਵਿਣ ਬੋਲਿਆ ਸਭ ਕੁਛ ਜਾਣਦਾ,
किस आगे कीचे अरदास, नानक घट घट एको वरतदा, शब्द करे प्रगास। जी घट दिल नूं कहंदे ने गुरु नानक साहब तीसरे नानक कहंदे ने कि ਉਹ ਨਿਰੰਕਾਰ ਹਰ ਦਿਲਾਂ ਦੇ ਵਿੱਚ ਉਹ ਵਸ ਰਿਹਾ ਹੈ, ਉਹਨਾਂ ਦੇ ਵਿੱਚ ਵਰਤਦਾ ਹੈ ਔਰ ਉਸ ਦਾ ਸ਼ਬਦ ਜਿਹੜਾ ਹੈ ਉਹ ਤੁਹਾਡੇ ਅੰਦਰ ਚਾਨਣ ਕਰਦਾ ਹੈ ਤੇ ਉਹ ਚਾਨਣ ਹੀ ਫਿਰ ਜਿਵੇਂ ਬਾਬੀਹੇ ਨੂੰ ਰੇਨ ਵਾਟਰ ਸੈਟੀਸਫਾਈ ਕਰਦਾ ਜਦੋਂ ਗੁਰੂ ਦੀ ਬਖਸ਼ਿਸ਼ ਦੇ ਨਾਲ ਸ਼ਬਦ ਦਾ ਚਾਨਣ ਸਾਡੇ ਹਿਰਦੇ ਵਿੱਚ ਹੁੰਦਾ ਹੈ ਤੇ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ। ਜੀ ਸੋ ਇਹ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ ਅੱਜ ਦੇ ਵਿਚਾਰ ਨਾਲ ਆਪਣੇ ਦਰਸ਼ਕਾਂ ਨੂੰ ਲੈਣੇ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਨੂੰ ਇਸ ਤਰ੍ਹਾਂ ਹੀ ਦੇਖਦੇ ਰਹੋ। ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।